ਅਮਿਤ ਸ਼ਾਹ ਦੇ ਜਵਾਬ ਤੋਂ। ਡਰੱਗ ਦੇ ਮੁੱਦੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ਦੇ ਵਿੱਚ ਜਵਾਬ ਦਿੱਤਾ ਜੀ। 50 ਮਿੰਟ ਦਾ ਜਵਾਬ ਜੀ ਤਾਬੜ ਤੋੜ ਜਵਾਬ ਜਿਸ ਜੀ ਤਰ੍ਹਾਂ ਦਾ ਅੰਦਾਜ਼ ਹੈ ਵਿੱਚ ਉਹਨਾਂ ਟੋਕ ਦਿੱਤਾ ਇੱਕ ਦੋ ਵਾਰੀ। ਹੂੰ ਟੀਐਮਸੀ ਦੇ ਇੱਕ ਵੈਟਰਨ ਐਮਪੀ ਹੈ ਸਵਾਗਤ ਰਾਏ, ਜੀ ਇੰਨਾ ਗੁੱਸਾ ਚੜ ਗਿਆ ਸ਼ਾਹ ਸਾਹਿਬ ਨੂੰ ਤੇ ਚੁੱਪ ਕਰਕੇ ਬਹਿ ਗਏ, ਕਹਿੰਦੇ ਕਿ ਤੂੰ ਬੋਲਾ ਉੱਠ ਕੇ, ਮੈਂ ਤੇ ਨਹੀਂ ਬੋਲਣਾ। ਉਹ ਅੱਛਾ ਮਤਲਬ ਹਾਂਜੀ ਇਹ ਤਲਖ ਕਲਾਮੀ ਵੀ ਹੁੰਦੀ ਰਹੀ ਤੇ ਫਿਰ ਪਿੱਛੋਂ ਆਵਾਜ਼ਾਂ ਆਈਆਂ ਨਹੀਂ 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 ਜੀ ਤੁਸੀਂ ਗੁੱਸਾ ਨਾ ਹੋਵੋ, ਗੁੱਸਾ ਨਾ ਹੋਵੋ। ਮੈਂ ਕਿਹਾ ਗੁੱਸਾ ਨਹੀਂ ਹੋ ਕਰ ਰਿਹਾ, ਮੈਂ ਤੇ ਸਮਝਾ ਰਿਹਾ। ਤਾਂ ਖੈਰ ਇਹ ਜਵਾਬ ਜਿਹੜਾ ਆਇਆ ਸੀਗਾ ਡਰੱਗ ਦੇ ਮਾਮਲੇ 'ਚ ਆਇਆ। 50 ਮਿੰਟ ਦਾ ਜਵਾਬ ਤੁਸੀਂ ਦੇਖ ਸਕਦੇ ਹੋ ਕਿ ਉਹਦਾ ਕਿੰਨਾ ਵੱਡਾ ਦਾਇਰਾ ਹੋਏਗਾ, ਕਿੰਨੀਆਂ ਵੱਡੀਆਂ ਗੱਲਾਂ ਹੋਈਆਂ ਹੋਣਗੀਆਂ, ਪਰ ਉਹ ਸਾਰੀਆਂ ਗੱਲਾਂ ਅਸੀਂ ਕੁਝ ਸਮੇਂ ਦੇ ਵਿੱਚ ਸਮੇਟ ਦਈਏ ਤਾਂ ਬਿਹਤਰ ਹੋਏਗਾ। ਖੈਰ ਗੱਲ ਇਹ ਆ ਕਿ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਹੈ ਜ਼ੀਰੋ ਟੋਲਰੈਂਸ ਦੀ, ਕਿ ਅਸੀਂ ਇਸ ਮਾਮਲੇ ਦੇ ਵਿੱਚ ਜ਼ੀਰੋ ਟੋਲਰੈਂਸ ਰੱਖਾਂਗੇ। ਦੂਸਰੀ ਗੱਲ ਜੀ ਕਿ ਇਸ ਮੁਨਾਫੇ ਨੂੰ, ਮਤਲਬ ਕਿ ਜੋ ਨਾਰਕੋ ਦਾ ਮੁਨਾਫਾ ਹੈ, ਡਰੱਗ ਦੇ ਧੰਦੇ ਦਾ ਮੁਨਾਫਾ ਹੈ, ਇਹਨੂੰ ਅੱਤਵਾਦੀ ਗਤੀਵਿਧੀਆਂ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਹੈ ਜੀ। ਇੱਕ ਹੋਰ ਉਹਨਾਂ ਨੇ ਫੈਕਟ ਰੱਖਿਆ ਕਿ ਵੇਖੋ ਗੱਲ ਇਹ ਆ ਕਿ ਬਈ ਜਿਹੜੇ ਲੋਕ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਦੀ ਮੁਖਾਲਫਤ ਕਰਦੇ ਨੇ, ਅਸਲ ਦੇ ਵਿੱਚ ਉਹ ਜਿਹੜੇ ਡਰੱਗ ਤਸਕਰ ਨੇ ਉਹਨਾਂ ਦੇ ਉਹ ਹਮਾਇਤੀ ਆ ਜੀ। ਅੱਛਾ, ਨਾਲ ਉਹਨਾਂ ਨੇ ਕਿਹਾ ਕਿ ਵੇਖੋ ਗੱਲ ਇਹ ਆ ਕਿ ਸਾਨੂੰ ਹੋਰ ਅਧਿਕਾਰ ਦੇਣੇ ਪੈਣਗੇ ਏਜੰਸੀਆਂ ਨੂੰ ਜਾਂ ਬੀਐਸਐਫ ਨੂੰ, ਇੱਥੋਂ ਤੱਕ ਕਿ ਉਹਨਾਂ ਨੇ ਤਾਂ ਆਖ ਦਿੱਤਾ ਕਿ ਹੁਣ ਆਰਮੀ ਨੂੰ ਵੀ ਐਕਸ਼ਨ ਲੈਣ ਵਾਸਤੇ ਸਾਨੂੰ ਬਾਈ ਕਿਤੇ ਨਾ ਕਿਤੇ ਖੁੱਲ੍ਹ ਦੇਣੀ ਪਵੇਗੀ ਜੀ। ਤੇ ਉਹਨਾਂ ਆਖਿਆ ਕਿ ਫਿਰ ਬਾਈ ਗੱਲ ਇਹ ਹੈ ਕਿ ਤਿਆਰੀ ਸਾਡੀ ਫੁੱਲ ਆ, ਪੂਰੀ ਤਿਆਰੀ ਆ, 2 ਸਾਲਾਂ 'ਚ ਸਭ ਕੁਝ ਠੀਕ ਠਾਕ ਕਰ ਦਿਆਂਗੇ, ਜਦ ਕਰਕੇ ਰਹਾਂਗੇ। 2 ਸਾਲਾਂ ਦੇ ਵਿੱਚ ਲੱਭਦਾ ਨਹੀਂ ਇੱਥੇ ਕੋਈ, ਅਸੀਂ ਸਾਰੇ ਜੇਲ੍ਹਾਂ ਦੇ ਵਿੱਚ ਤੁੰਨ ਦੇਵਾਂਗੇ। ਤਾਂ ਸਾਫ਼ ਸੰਕੇਤ ਆ, ਦੇਖੋ ਸਦਨ ਦੇ ਵਿੱਚ ਖੜ ਕੇ ਜੋ ਗੱਲਾਂ ਕਹੀਆਂ ਨੇ, ਸਾਫ਼ ਸੰਕੇਤ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹ ਸਾਫ਼ ਹੈ। ਤੁਸੀਂ ਇੱਕ ਚੀਜ਼ ਦੇਖੋ ਨਾ ਕਿ ਇੰਡੀਆ ਦੀ ਹੁਣ ਅੱਜ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਇੱਕ ਬਹੁਤ ਵਧੀਆ ਸਪੀਚ ਦਿੱਤੀ ਉੱਥੇ, ਮੈਂ ਵਧੀਆ ਚੀਜ਼ ਨੂੰ ਹਮੇਸ਼ਾ ਵਧੀਆ ਕਹਿਣਾ ਹੁੰਦਾ। ਉਹਨਾਂ ਨੇ ਕਿਹਾ ਕਿ ਜੇ ਅਸੀਂ ਡਰੱਗੀ ਹੋਈਏ ਇੰਨੇ ਜ਼ਿਆਦਾ ਜਾਂ ਅਲਕੋਹਲਿਕ ਹੋਈਏ ਇੰਨੇ ਜ਼ਿਆਦਾ, ਫਿਰ ਬਾਰਡਰ ਤੇ ਲੜਦਾ ਕੌਣ ਹੈ? ਬਾਰਡਰ ਤੇ ਲੜਨ ਵਾਲੇ ਕੌਣ ਨੇ? ਜੇ ਅਸੀਂ ਇੰਨੇ ਜ਼ਿਆਦਾ ਸਾਨੂੰ ਜ਼ਿਆਦਾ ਭੰਡਿਆ ਜਾ ਰਿਹਾ। ਮੈਂ ਇਸ ਗੱਲ ਦੇ ਨਾਲ ਮੁਤਫਿਕ ਹਾਂ। ਨਸ਼ਾ ਹੈਗਾ, ਨਸ਼ਾ ਇੰਡੀਆ ਦੇ ਵੱਖ-ਵੱਖ ਹਿੱਸਿਆਂ 'ਚ ਹੈਗਾ, ਹਰਿਆਣੇ 'ਚ ਵੀ ਹੁਣ ਤਾਂ ਬਹੁਤ ਜ਼ਿਆਦਾ ਹੈ। ਤਾਂ ਜ਼ਿਆਦਾਤਰ ਪੰਜਾਬੀਆਂ ਨੂੰ ਇਸ ਮਾਮਲੇ ਦੇ ਵਿੱਚ ਵੰਡਿਆ ਜਾ ਰਿਹਾ। ਮੈਂ ਇਹ ਨਹੀਂ ਕਹਿ ਰਿਹਾ ਸਾਡੀ ਸਮੱਸਿਆ ਵੀ ਹੈ, ਸਾਡੀ ਸਮੱਸਿਆ ਸਗੋਂ ਦੂਜਿਆਂ ਨਾਲੋਂ ਵੱਖਰੀ ਹੈ, ਪਰ ਮਤਲਬ ਕਿ ਸਿਰਫ ਸਾਨੂੰ ਹੀ ਵਿਖਾਇਆ ਜਾਂਦਾ, ਫਰੇਮ 'ਚ ਸਾਨੂੰ ਹੀ ਦਿਖਾਇਆ ਜਾਂਦਾ ਜੀ ਜੀ ਕਿ ਇਹੀ ਨਹੀਂ, ਬਸ ਇਹ ਜਿੱਦਾਂ ਇੰਡੀਆ ਦੇ ਵਿੱਚ ਇਹੀ ਹੈ। ਤਾਂ ਉਹ ਕਾਹਦੇ ਕਰਕੇ ਉਹ ਸਭ ਨੂੰ ਪਤਾ ਹੈ। ਸਿੱਖ ਬਹੁ ਗਿਣਤੀ ਵਾਲਾ ਇਹ ਸੂਬਾ ਜਿਹੜਾ ਉਹ ਦਿਖਾਇਆ ਜਾਂਦਾ ਵਾਰ-ਵਾਰ ਕਿ ਇਹ ਅਸਲ ਦੇ ਵਿੱਚ ਨਸ਼ੇੜੀ ਹੋ ਚੁੱਕੇ ਜੀ। ਤਾਂ ਸਿਮਰਨਜੀਤ ਸਿੰਘ ਮਾਨ ਦੀ ਗੱਲ ਆਪਣੀ ਥਾਂ ਤੇ ਆ। ਖੈਰ ਤਾਂ ਇਹਨਾਂ ਦੀ ਜਿਹੜੀ ਗੱਲਬਾਤ ਆ ਉਹ ਸਾਫ਼ ਸੰਕੇਤ ਦਿੰਦੀ ਹੈ ਕਿ ਬੇਸਿਕਲੀ ਇਹ ਆਪਣੀ ਇਸ ਸਮੱਸਿਆ ਨੂੰ ਹੁਣ ਸਮਝ ਚੁੱਕੇ ਆ। ਔਰ ਅੱਜ ਇਹਨਾਂ ਨੇ ਇੱਕ ਗੱਲ ਮੰਨੀ, ਜਿਹੜੀ ਗੱਲ ਮੈਂ ਵਾਰ-ਵਾਰ ਕਹਿੰਦਾ ਸਾਂ ਤੇ ਇੱਥੇ ਦਾ ਪੋਲੀਟੀਸ਼ੀਅਨ ਹਰੇਕ ਜਿਹੜਾ ਕਹਿਣ ਤੋਂ ਗਰੇਜ਼ ਕਰਦਾ ਸੀ, ਮੈਂ ਤੁਹਾਡੇ ਮੰਚ ਤੇ ਵੀ ਕਹੀ ਸੀ ਕਿ ਬਾਰਡਰ ਪਾਰ ਤੋਂ ਨਸ਼ਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਅੱਜ ਅਮਿਤ ਸ਼ਾਹ ਨੇ ਅੰਕੜੇ ਰੱਖ ਦਿੱਤੇ ਕਿ 70% ਪੋਰਟ ਤੋਂ ਤੇ 에ਅਰਪੋਰਟ ਤੋਂ ਆ ਰਿਹਾ ਹੈ। ਤੇ ਹਾਈ ਗੱਲ ਅਸੀਂ ਮਤਲਬ ਕਿ ਇੱਕ ਅਰਸੇ ਤੋਂ ਕਹਿ ਰਹੇ ਹਾਂ ਕਿ ਜ਼ਿਆਦਾਤਰ 70-80 ਦਾ ਹੀ ਅੰਦਾਜ਼ਾ ਅਸੀਂ ਲਾਉਂਦੇ ਸਾਂ। ਕੋਈ ਇਹ ਨਹੀਂ ਹੈਗਾ ਕਿ ਸਾਡੇ ਕੋਲ ਬੜੇ ਨੈਟਵਰਕ ਨੇ। ਇਹ ਰਿਪੋਰਟਾਂ ਦੇ ਅਧਿਐਨ ਹੁੰਦੇ ਆ, ਜਿੰਨੇ ਤੁਸੀਂ ਕਰਦੇ ਜਾਓਗੇ ਤੁਹਾਡੇ ਅੰਦਾਜ਼ੇ ਸਾਫ਼ ਹੋ ਜਾਂਦੇ ਨੇ, ਹੁੰਦੇ ਅੰਦਾਜ਼ੇ ਹੀ ਨੇ ਜੀ ਜੀ। ਤਾਂ ਗੱਲ ਇਹ ਹੈ ਕਿ ਇਹੀ ਕੈਲਕੂਲੇਸ਼ਨ ਅਸੀਂ ਕਰਦੇ ਹਾਂ ਕਿ ਬਈ 70-80% ਨਸ਼ਾ ਪੰਜਾਬ ਦੇ ਬਾਜ਼ਾਰ ਦੇ ਵਿੱਚ ਵੀ ਇਧਰੋਂ ਦਿੱਲੀ ਵਾਲੀ ਸਾਈਡ ਤੋਂ ਜਾਂ ਇਧਰੋਂ ਹੋਰ ਕਿਸੇ ਹੋਰ ਰੂਟ ਤੋਂ ਡਿੱਗਦਾ ਆ ਕੇ ਜੀ। ਅੱਜ ਇਹ ਅੰਕੜੇ ਪ੍ਰਮਾਣ ਬਣ ਗਏ ਨੇ। ਅੱਛਾ, ਜਦੋਂ ਇਧਰੋਂ ਸਾਰਾ ਕੁਝ ਡਿੱਗਦਾ ਪਿਆ ਤੇ ਫਿਰ ਗੱਲ ਇਹ ਹੈ ਕਿ ਤੁਸੀਂ ਇੱਧਰ ਜ਼ਿਆਦਾ ਤਵੱਜੋ ਦੇਵੋ। ਤੁਸੀਂ ਅਧਿਕਾਰ ਜਿਹੜੇ ਬੀਐਸਐਫ ਨੂੰ ਹੋਰ ਦੇਣ ਲਈ ਕਹਿ ਰਹੇ ਹੋ, ਉਹਨਾਂ ਦਾ ਅਧਿਕਾਰ ਖੇਤਰ ਸ਼ਾਇਦ ਹੋਰ ਵੀ ਵਧਾ ਦਿਓਗੇ ਜੀ, ਕਾਰਵਾਈ ਕਰਨ ਲਈ ਵੀ ਹੋ ਸਕਦਾ ਉਹਨਾਂ ਨੂੰ ਖੁੱਲ੍ਹ ਦੇ ਦਿਓਗੇ। ਚਲੋ ਵੀ ਠੀਕ ਹੈ, ਉਧਰੋਂ ਵੀ ਜਿੰਨਾ ਉਹਦਾ ਬੰਦ ਕਰਨਾ ਚਾਹੀਦਾ। ਪਰ ਮੇਨ ਗੱਲ ਤੇ ਇਹ ਆ ਕਿ ਜਦੋਂ ਦੇ ਪੋਰਟਾਂ ਦਾ ਨਿੱਜੀਕਰਨ ਹੋਇਆ ਜੀ, ਤੁਹਾਡਾ ਹੀ ਬੇਲੀ ਆ, ਜਿੰਨੇ ਸਾਰੇ ਕਾਰੋਬਾਰ ਹੜੱਪੇ ਹੋਏ ਨੇ ਇਸ ਟਾਈਮ
ਜੀ ਉਹ ਉਦੋਂ ਬਾਅਦ ਹੀ ਕਿਉਂ ਇਹ ਸਾਰੇ ਮਾਮਲੇ ਵਿਗੜੇ ਨੇ? ਇਹ ਵੀ ਤੇ ਜਾਂਚ ਪੜਤਾਲ ਦਾ ਵਿਸ਼ਾ ਹੈ ਨਾ। ਜੀ ਜੀ। ਔਰ ਜਿਸ ਤਰ੍ਹਾਂ 에ਅਰਪੋਰਟਾਂ ਦਾ ਤੁਸੀਂ ਨਿੱਜੀਕਰਨ ਕਰ ਰਹੇ ਹੋ, ਹੁਣ ਤੇ ਮੈਂ ਅੰਮ੍ਰਿਤਸਰ ਬਾਰੇ ਵੀ ਸੁਣ ਰਿਹਾ ਸੀਗਾ ਕਿ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਹੈ ਜਿਹੜਾ, ਉਹ ਵੀ ਨਿੱਜੀ ਪਲੇਅਰ ਕੋਲ ਜਾ ਸਕਦਾ ਹੈ। ਤਾਂ ਮਤਲਬ ਕਿ ਫਿਰ ਤੁਸੀਂ ਇਹੋ ਜਿਹਾ ਜਦੋਂ ਤੁਹਾਡੇ ਕੋਲ ਮਤਲਬ ਕਿ ਸਾਰਾ ਕੁਝ ਆ ਅੰਕੜਿਆਂ ਦੇ ਰੂਪ ਦੇ ਵਿੱਚ, ਫਿਰ ਤੁਸੀਂ ਇਹ ਸੋਚ ਕੇ ਚੱਲੋ ਨਾ ਕਿ ਜਦੋਂ ਅਸੀਂ ਨਿੱਜੀ ਪਲੇਅਰਾਂ ਨੂੰ ਏਡੀਆਂ ਮਹੱਤਵਪੂਰਨ ਥਾਵਾਂ ਦੇ ਦੇਵਾਂਗੇ ਤੇ ਉਹ ਹੋ ਸਕਦਾ ਕੱਲ ਨੂੰ ਅਗਨੀਵੀਰ ਵੀ ਉਹਨਾਂ ਦੇ ਆਪਣੇ ਹੋਣ। ਜੀ ਜੀ, ਸਮਝਦੇ ਹੋ ਨਾ ਕਿ ਕੱਲ ਨੂੰ ਅਗਨੀਵੀਰ ਵੀ ਉਹਨਾਂ ਦੇ ਆਪਣੇ ਹੋਣ ਤੇ ਫਿਰ ਕੀ ਕਰੋਗੇ? ਕੀ ਕਰੋਗੇ? ਤਾਂ ਇਹ ਆ ਮਾਮਲਾ ਕਿ ਕੁੱਲ ਮਿਲਾ ਕੇ ਅੱਜ ਬਹੁਤ ਵੱਡਾ ਭਾਸ਼ਣ ਇਹਨਾਂ ਨੇ ਦਿੱਤਾ, ਪਰ ਕੱਲੇ ਭਾਸ਼ਣ ਦੇ ਨਾਲ ਗੱਲ ਨਹੀਂ ਜੇ ਬਣਦੀ। ਭਾਸ਼ਣ ਦੇ ਨਾਲ ਨਾਲ ਇੱਕ ਅਨੁਸ਼ਾਸਨ ਵੀ ਬਹੁਤ ਜ਼ਰੂਰੀ ਹੈ ਔਰ ਇੱਕ ਸ਼ਾਸਨ ਵੀ ਬਹੁਤ ਜ਼ਰੂਰੀ ਹੈ। ਇਹ ਸ਼ਾਸਨ ਵੀ ਵਧੀਆ, ਅਸੀਂ ਇਸ ਗੱਲ ਲਈ ਮਤਲਬ ਕਿ ਹਮੇਸ਼ਾ ਤਿਆਰ ਆ ਕਿ ਬਈ ਤੁਸੀਂ ਜੋ ਮਰਜ਼ੀ ਕਰੋ, ਇਸ ਦਲਦਲ ਚੋਂ ਕੱਢ ਦਿਓ। ਇਹ ਦਲਦਲ ਕੋਈ ਕੱਲੀ ਇੱਥੇ ਨਹੀਂ ਹੈ, ਇਹ ਸਮਝ ਚੁੱਕੇ ਆ ਨਸ਼ਾ ਜਿਹੜਾ ਹੈ ਉਹ ਤੁਸੀਂ ਦੇਖ ਲਓ ਕਿ ਮੈਟਰੋ ਸਿਟੀਜ਼ ਤੋਂ ਲੈ ਕੇ ਮੈਂ ਕਹਿੰਦਾ ਜੀ ਹੁਣ ਆਮ ਛੋਟੇ ਛੋਟੇ ਸ਼ਹਿਰਾਂ ਦੇ ਛੋਟੇ ਛੋਟੇ ਮਹੱਲਿਆਂ ਤੱਕ ਪਹੁੰਚਿਆ ਪਿਆ। ਮੈਂ ਕਹਿ ਰਿਹਾ ਸੀਗਾ ਕਿ ਜਿਸ ਤਰ੍ਹਾਂ ਦਾ ਮੁਆਸ਼ਰਾ ਹੈ, ਜਿਸ ਤਰ੍ਹਾਂ ਦੇ ਲੋਕਾਂ ਕੋਲ ਪੈਸੇ ਨੇ, ਉਸ ਤਰ੍ਹਾਂ ਦਾ ਨਸ਼ਾ ਮੌਜੂਦ ਆ। ਕੋਈ ਤੇ ਹੁਣ ਆਈਸ ਲੈ ਲੈਂਦਾ ਉੱਥੇ, ਜਿਹੜੀ ਆ ਤੁਸੀਂ ਵੇਖਿਆ ਹੀ ਹੈ ਨਾ, ਕਾਕਟੇਲ ਪਾਰਟੀ ਕਰਦੇ ਨੇ ਉੱਥੇ, ਆਈਸ ਚੱਲਦਾ ਹੈ, ਮੈਥ ਚੱਲਦਾ ਹੈ, ਮਿਆਉ ਮਿਆਉ ਚੱਲਦਾ ਹੈ। ਮਿਆਉ ਮਿਆਉ ਬਾਰੇ ਦੱਸਿਆ ਸੀ ਨਾ ਤੁਹਾਨੂੰ ਇੱਕ ਵਾਰੀ। ਤਾਂ ਗੱਲ ਇਹ ਆ ਕਿ ਤੇ ਇਹ ਬਈ ਜਿੱਥੇ ਪੈਸਾ ਹੈ ਉੱਥੇ ਇਹ ਸਭ ਕੁਝ ਚੱਲਦਾ ਹੈ, ਤੇ ਜਿੱਥੇ ਬਿਲਕੁਲ ਗੁਰਬਤ ਆ ਉੱਥੇ ਤਾੜੀ ਵਾਲੀ ਸ਼ਰਾਬ ਚੱਲ ਜਾਂਦੀ ਆ, ਮਊਏ ਵਾਲੀ ਸ਼ਰਾਬ ਚੱਲ ਜਾਂਦੀ ਹੈ, ਜਾਂ ਜ਼ਹਿਰੀਲੀ ਸ਼ਰਾਬ ਚੱਲ ਜਾਂਦੀ ਹੈ। ਮਤਲਬ ਕਿ ਨਸ਼ਾ ਹੈ ਔਰ ਇਸ ਸਮੱਸਿਆ ਨੂੰ ਸ਼ਾਇਦ ਇਹਨਾਂ ਨੇ ਸਮਝ ਲਿਆ ਵਾ। ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਇਸ ਦਲਦਲ ਚੋਂ ਕੱਢੋ, ਠੀਕ ਆ, ਪਰ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਏਜੰਸੀ ਨੂੰ ਬਹੁਤ ਜ਼ਿਆਦਾ ਉਹਨੂੰ ਇਹ ਨਾ ਕਹਿ ਦਿਓ ਕਿ ਤੱਕ ਕਰੀ ਜਾ ਇੱਕ ਖਾਸ ਵਰਗ ਤੇ ਜਾਂ ਇੱਕ ਖਾਸ ਖਿੱਤੇ ਤੇ, ਉਹ ਗਲਤ ਹੈ।